जो साडा कुदरती करੋਪੀ ਦੇ ਨਾਲ ਨੁਕਸਾਨ ਹੋਇਆ, ਅਸੀਂ ਕੁਦਰਤੀ ਕਰੋਪੀ ਵੀ ਕਹਾਂਗੇ, ਨਾਲ ਜਿਹੜੇ ਕਾਰਪੋਰੇਟਾਂ ਦੀ ਕਰੋਪੀ ਵੀ ਕਹਾਂਗੇ ਜਿਨ੍ਹਾਂ ਨੇ ਸਾਡੇ ਨਾਲੇ ਨਦੀਆਂ ਤੇ ਕੰਸਟਰਕਸ਼ਨਾਂ ਨਜਾਇਜ਼ ਕਰ ਲੀਆਂ, ਨਜਾਇਜ਼ ਮਾਈਨਿੰਗ ਕਰ ਲਈ ਆ, ਉਹਦੇ ਕਰਕੇ ਜਿਹੜੇ ਹੜ੍ਹ ਆਏ ਨੇ ਤੇ ਸਾਡਾ ਇੱਕ ਵੱਡਾ ਨੁਕਸਾਨ ਹੋਇਆ। ਪੰਜਾਬ ਸਰਕਾਰ ਕਹਿ ਰਹੀ ਆ ਵੀ ਅਸੀਂ 186 ਕਰੋੜ ਰੁਪਈਆ ਤੁਹਾਡੇ ਖਾਤਿਆਂ 'ਚ ਪਾਤਾ, ਉਹ ਤਾਂ ਸਾਡਾ ਇੱਕ ਜ਼ਿਲ੍ਹੇ ਲਈ ਵੀ ਨਾ ਕਾਫੀ ਆ। ਫਸਲ ਮਰ ਜਾਂਦੀ ਹੈ ਤਾਂ 70,000 ਰੁਪਏ ਦਾ ਕਿਸਾਨ ਦਾ ਨੁਕਸਾਨ ਹੋ ਜਾਂਦਾ। ਜੇ ਫਸਲ ਬੀਜਣੀ ਰਹਿ ਗਈ ਜਾਂ ਉਹਨੇ ਲੇਟ ਬੀਜਿਆ ਝੋਨਾ 2-3 ਮਹੀਨੇ ਲੇਟ ਹੋ ਗਏ ਤਾਂ ਉਹਦਾ 30,000 ਰੁਪਏ ਦਾ ਨੁਕਸਾਨ ਹੋਇਆ। ਜਾਨਵਰ ਮਰ ਗਿਆ ਉਹਦਾ ਲੱਖ ਰੁਪਏ ਦਾ, ਬੰਦਾ ਮਰ ਗਿਆ 10 ਲੱਖ ਰੁਪਇਆ, ਘਰ ਵੀ ਸਾਡੇ ਢਾਇਆ ਉਹਦਾ 10 ਲੱਖ ਰੁਪਈਆ। ਵਾਰਨਿੰਗ ਦੇ ਰਹੇ ਹਾਂ ਵੀ ਸਾਨੂੰ ਮੋਰਚੇ ਲਈ ਤਿਆਰ ਨਾ ਕਰਵਾਓ। ਅਸੀਂ ਇਹ ਨਾ ਹੋਵੇ ਵੀ ਪੱਕੇ ਤੌਰ ਤੇ ਫਿਰ ਸਾਨੂੰ ਸੜਕਾਂ ਜਾਮ ਕਰਨੀਆਂ ਪੈਣ, ਰੇਲਾਂ ਜਾਮ ਕਰਨੀਆਂ ਜਾਣ। ਅਸੀਂ ਸਰਕਾਰ ਨੂੰ ਸਮਾਂ ਦੇ ਰਹੇ ਹਾਂ, ਅਸੀਂ ਲੋਕਾਂ ਨੂੰ ਤੰਗ ਨਹੀਂ ਕਰਨਾ ਚਾਹੁੰਦੇ। 6800 ਰੁਪਈਆ ਪਰ ਏਕੜ ਜਿਹੜਾ ਸਾਨੂੰ ਮਿਲਿਆ, ਥੋੜੇ ਕਿਸਾਨਾਂ ਨੂੰ ਮਿਲਿਆ। ਪਸ਼ੂਆਂ ਦਾ ਅਸੀਂ ਲੱਖ ਰੁਪਈਆ ਮੰਗਦੇ ਹਾਂ, ਇਹ ਤਾਂ ਬੰਦਿਆਂ ਦਾ ਨਹੀਂ ਮਿਲਿਆ, ਪਸ਼ੂਆਂ ਦਾ ਤਾਂ ਕੀ ਉਹਦਾ 10 ਲੱਖ ਮੰਗਦੇ ਹਾਂ। 100 ਤੋਂ ਉੱਪਰ ਜਿਹੜੀ ਆ ਮੌਤ ਜਿਹੜੀ ਸਾਡੀ ਹੋਈ ਆ, ਉਹ ਅਸੀਂ ਕਹਿੰਦੇ ਆ ਵੀ ਫੌਰੀ ਤੌਰ ਤੇ ਉਹ ਮੁਆਵਜ਼ਾ ਵੀ ਸਾਨੂੰ ਦਿੱਤਾ ਜਾਵੇ। ਹਰ ਚੀਜ਼ ਹਰ ਵਰਗ ਇਹਨਾਂ ਤੋਂ ਦੁਖੀ ਆ, ਪਟਵਾਰੀ ਦੁਖੀ ਆ, ਉਹ ਧਰਨੇ ਲਾਈ ਬੈਠੇ ਨੇ ਤੇ ਇਹਨਾਂ ਨੂੰ ਸਰਕਾਰ ਨੂੰ ਆ ਕੇ ਸਾਡੇ ਨਾਲ ਗੱਲਬਾਤ ਰਾਹੀਂ ਜਿਹੜੇ ਮਸਲੇ ਹੱਲ ਕਰਨੇ ਚਾਹੀਦੇ ਆ। ਲੋਕਾਂ ਨੂੰ ਪਰੇਸ਼ਾਨੀ ਹੋਊਗੀ ਜੇ ਅਸੀਂ ਦੁਬਾਰਾ ਇਸ ਮੋਰਚੇ ਵੱਲ ਵਧਾਂਗੇ ਜਾਂ ਅਸੀਂ ਧਰਨੇ ਮੁਜ਼ਾਹਰੇ ਕਰਾਂਗੇ। TV84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਬਰਾਜ। ਜੇ ਗੱਲ ਕੀਤੀ ਜਾਵੇ ਤਾਂ ਕਿਸਾਨੀ ਅੰਦੋਲਨ ਤੋਂ ਬਾਅਦ ਵੀ ਲਗਾਤਾਰ ਕਿਸਾਨਾਂ ਦੇ ਵੱਲੋਂ ਸਮੇਂ-ਸਮੇਂ ਤੇ ਵੱਡੀਆਂ ਤੇ ਪ੍ਰਮੁੱਖ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਜਾਂਦਾ ਹੈ ਤੇ ਇਸੇ ਨੂੰ ਲੈ ਕੇ ਪਿਛਲੇ ਸਮੇਂ ਦੇ ਦਰਮਿਆਨ ਜਿਹੜਾ ਹੜ੍ਹਾਂ ਦੀ ਸਥਿਤੀ ਦੇ ਮੱਦੇਨਜ਼ਰ ਵੀ ਅੱਜ DC ਦਫ਼ਤਰ ਦੇ ਵਾਰ-ਵਾਰ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ, ਮੰਗ ਪੱਤਰ ਦਿੱਤਾ ਗਿਆ ਹੈ। ਸੰਯੁਕਤ ਕਿਸਾਨ ਮੋਰਚੇ ਦੀ ਕਾਲ ਦੇ ਉੱਪਰ ਲੱਖੋਵਾਲ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਦੇ ਵੱਲੋਂ ਰੋਸ ਪ੍ਰਦਰਸ਼ਨ ਕਰਦਿਆਂ ਹੋਇਆ ਮੰਗ ਪੱਤਰ ਸੌਂਪਿਆ ਗਿਆ ਹੈ ਤੇ ਆਖਰ ਕਿਹੜੀਆਂ ਮੰਗਾਂ ਨੇ ਤਾਂ ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ ਦਾ ਕੀ ਕਹਿਣਾ ਹੈ, ਪੂਰੀ ਗੱਲਬਾਤ ਵੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਅੱਜ ਅਸੀਂ ਸਾਰੇ ਪੰਜਾਬ ਦੇ ਵਿੱਚ ਖਾਸ ਕਰ ਚਾਰ ਸੂਬੇ ਜਿਹੜੇ ਹੜ੍ਹਾਂ ਨਾਲ ਪ੍ਰਭਾਵਿਤ ਆ, ਉੱਥੇ ਅਸੀਂ ਕਿਉਂਕਿ ਸੈਂਟਰ ਲੈਵਲ ਦਾ ਸੀਗਾ ਸਾਡਾ ਇਹ SKM ਦਾ, ਉਹਦੇ ਵੱਲੋਂ ਵੀ DCਆਂ ਨੂੰ ਮੰਗ ਪੱਤਰ ਦਿਓ ਵੀ ਜਿਹੜਾ ਸਾਡਾ ਨੁਕਸਾਨ ਹੋਇਆ। ਉਹਦੇ 'ਚ ਅਸੀਂ ਅੱਜ 2 ਮੰਗ ਪੱਤਰ ਦਿੱਤੇ ਆ। ਇੱਕ ਪੰਜਾਬ ਸਰਕਾਰ ਨੂੰ, ਮੁੱਖ ਮੰਤਰੀ ਪੰਜਾਬ ਨੂੰ, ਇੱਕ ਅਸੀਂ PM ਨਰਿੰਦਰ ਮੋਦੀ ਜੀ ਨੂੰ ਦਿੱਤਾ DCਆਂ ਰਾਹੀਂ। ਅਸੀਂ ਪਿਛਲੀ 19 ਅਗਸਤ ਨੂੰ ਵੀ ਸਾਰੇ ਜਿਹੜੇ MPਆਂ ਦੇ ਘਰਾਂ ਦੇ ਵਿੱਚ ਵੀ 3 ਦਿਨ ਦਾ ਅਸੀਂ ਧਰਨੇ ਦਿੱਤੇ ਸੀ। ਉੱਥੇ ਅਸੀਂ ਚੇਤਾਵਨੀ ਪੱਤਰ ਦਿੱਤੇ ਸੀ ਵੀ ਫੌਰੀ ਤੌਰ ਤੇ ਸਾਡਾ ਜਿਹੜਾ ਮੁਆਵਜ਼ਾ, ਜੋ ਸਾਡਾ ਕੁਦਰਤੀ ਕਰੋਪੀ ਦੇ ਨਾਲ ਨੁਕਸਾਨ ਹੋਇਆ, ਅਸੀਂ ਕੁਦਰਤੀ ਕਰੋਪੀ ਵੀ ਕਹਾਂਗੇ, ਨਾਲ ਜਿਹੜੇ ਕਾਰਪੋਰੇਟਾਂ ਦੀ ਕਰੋਪੀ ਵੀ ਕਹਾਂਗੇ ਜਿਨ੍ਹਾਂ ਨੇ ਸਾਡੇ ਨਾਲੇ ਨਦੀਆਂ ਤੇ ਕੰਸਟਰਕਸ਼ਨਾਂ ਨਜਾਇਜ਼ ਕਰ ਲੀਆਂ, ਨਜਾਇਜ਼ ਮਾਈਨਿੰਗ ਕਰ ਲਈ ਆ, ਉਹਦੇ ਕਰਕੇ ਜਿਹੜੇ ਹੜ੍ਹ ਆਏ ਨੇ ਤੇ ਸਾਡਾ ਇੱਕ ਵੱਡਾ ਨੁਕਸਾਨ ਹੋਇਆ। ਪਰ ਪੰਜਾਬ ਸਰਕਾਰ ਕਹਿ ਰਹੀ ਆ ਵੀ ਅਸੀਂ 186 ਕਰੋੜ ਰੁਪਈਆ ਤੁਹਾਡੇ ਖਾਤਿਆਂ 'ਚ ਪਾਤਾ, ਉਹ ਤਾਂ ਸਾਡਾ ਇੱਕ ਜ਼ਿਲ੍ਹੇ ਲਈ ਵੀ ਨਾ ਕਾਫੀ ਆ। ਕਿਉਂਕਿ ਸਾਡਾ ਇੱਕ ਵੱਡਾ ਨੁਕਸਾਨ, ਜੇ ਫਸਲ ਮਰ ਜਾਂਦੀ ਹੈ ਤਾਂ 70,000 ਰੁਪਏ ਦਾ ਕਿਸਾਨ ਦਾ ਨੁਕਸਾਨ ਹੋ ਜਾਂਦਾ। ਜੇ ਫਸਲ ਬੀਜਣੀ ਰਹਿ ਗਈ ਜਾਂ ਉਹਨੇ ਲੇਟ ਬੀਜਿਆ ਝੋਨਾ 2-3 ਮਹੀਨੇ ਲੇਟ ਹੋ ਗਏ ਤਾਂ ਉਹਦਾ 30,000 ਰੁਪਏ ਦਾ ਨੁਕਸਾਨ ਹੋਇਆ। ਅਸੀਂ ਕਹਿੰਦੇ ਹਾਂ ਜੋ ਕੋਈ ਜਾਨਵਰ ਮਰ ਗਿਆ ਉਹਦਾ ਲੱਖ ਰੁਪਏ ਦਾ, ਬੰਦਾ ਮਰ ਗਿਆ 10 ਲੱਖ ਰੁਪਇਆ, ਘਰ ਵੀ ਸਾਡੇ ਢਾਇਆ ਉਹਦਾ 10 ਲੱਖ ਰੁਪਈਆ। ਇਸ ਤਰ੍ਹਾਂ ਦੇ ਅਸੀਂ ਅੱਜ ਇਹਨਾਂ ਨੂੰ ਬਣਾ ਕੇ ਦਿੱਤੇ ਆ ਵੀ ਸਾਡੇ ਫੌਰੀ ਤੌਰ ਤੇ ਨੁਕਸਾਨਾਂ ਦੀ ਪੂਰਤੀ ਕੀਤੀ ਜਾਵੇ। ਜਿਹੜੀ ਆ ਕੇਂਦਰ ਸਰਕਾਰ, ਉਹਨੂੰ ਵੀ ਉਹ ਵੀ ਕਾਰਜ ਇਹਦੇ ਵਿੱਚ ਰਾਹਤ ਕਾਰਜਾਂ 'ਚ ਹਿੱਸਾ ਪਾਵੇ। 10 ਲੱਖ ਕਰੋੜ ਦੀ ਅਸੀਂ ਉਹਨਾਂ ਤੋਂ ਵੀ ਮੰਗ ਕੀਤੀ ਆ ਤੇ ਪੰਜਾਬ ਸਰਕਾਰ ਨੂੰ ਵੀ ਕਿਹਾ ਫੌਰੀ ਤੌਰ ਤੇ ਸਾਨੂੰ ਇਹ ਰਾਹਤ ਕਾਰਜ ਦਿੱਤੇ ਜਾਣ। ਉਹ ਕਹਿੰਦੇ ਗਦਾਵਰੀ ਹੋ ਗਈ ਆ ਆਉਣ ਵਾਲੇ ਦਿਨਾਂ 'ਚ। ਭਗਵੰਤ ਸਾਹਿਬ ਸਰਕਾਰ ਨੇ ਕਿਹਾ ਸੀ ਵੀ ਗਦਾਵਰੀ ਦੀ ਲੋੜ ਨਹੀਂ ਹੋਊ, ਸਾਨੂੰ ਉਹੀ ਪਤਾ ਸਾਡੇ ਕੋਲ ਸੈਟਲਾਈਟ ਰਾਹੀਂ ਅਸੀਂ ਤਾਂ 20,000 ਰੁਪਈਆ ਖਾਤਿਆਂ 'ਚ ਪਾ ਦਿਆ ਕਰਾਂਗੇ। ਪਰ ਅੱਜ ਥੋੜੇ ਕਿਸਾਨਾਂ 'ਚ 6800 ਰੁਪਈਆ ਹੀ ਸਾਡੇ ਖਾਤਿਆਂ 'ਚ ਪਾਇਆ ਗਿਆ, ਜੋ ਸਾਨੂੰ ਮਨਜ਼ੂਰ ਨਹੀਂ। ਉਹਦੇ ਲਈ ਅਸੀਂ ਅੱਜ ਧਰਨਾ ਦੇ ਕੇ ਮੰਗ ਪੱਤਰ ਜਥੇਬੰਦੀਆਂ ਨੇ ਸਾਰੇ ਪੰਜਾਬ ਦੇ ਵਿੱਚ ਦੇ ਰਹੇ ਹਾਂ ਤੇ ਵਾਰਨਿੰਗ ਦੇ ਰਹੇ ਹਾਂ ਵੀ ਸਾਨੂੰ ਮੋਰਚੇ ਲਈ ਤਿਆਰ ਨਾ ਕਰਵਾਓ। ਅਸੀਂ ਇਹ ਨਾ ਹੋਵੇ ਵੀ ਪੱਕੇ ਤੌਰ ਤੇ ਫਿਰ ਸਾਨੂੰ ਸੜਕਾਂ ਜਾਮ ਕਰਨੀਆਂ ਪੈਣ, ਰੇਲਾਂ ਜਾਮ ਕਰਨੀਆਂ ਜਾਣ। ਅਸੀਂ ਸਰਕਾਰ ਨੂੰ ਸਮਾਂ ਦੇ ਰਹੇ ਹਾਂ, ਅਸੀਂ ਲੋਕਾਂ ਨੂੰ ਤੰਗ ਨਹੀਂ ਕਰਨਾ ਚਾਹੁੰਦੇ। ਅਸੀਂ ਇਹੋ ਜਿਹੇ ਧਰਨੇ ਮੁਜ਼ਾਹਰੇ ਨਹੀਂ ਕਰਨਾ ਚਾਹੁੰਦੇ। ਸਰਕਾਰ ਫੌਰੀ ਤੌਰ ਤੇ ਸਾਡੇ ਜਿਹੜੇ ਆ ਮਸਲੇ ਹੱਲ ਕਰੇ। ਪਸ਼ੂਆਂ ਦਾ ਨੁਕਸਾਨ ਹੋਵੇਗਾ ਕਿੰਨਾ ਕੁ, ਜਿਹੜਾ ਹੁਣ ਤੱਕ ਪੂਰੇ ਪੰਜਾਬ ਭਰ ਦੇ ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਕਿੰਨੇ ਕੁ ਕਿਸਾਨਾਂ ਨੂੰ ਜਿਹੜਾ ਪਸ਼ੂਆਂ ਦੇ ਬਾਬਤ ਜਿਹੜਾ ਮੁੱਖ ਮੰਤਰੀ ਨੇ ਕਿਹਾ ਸੀਗਾ ਮੁਆਵਜ਼ਾ ਮਿਲੇਗਾ, ਕਿੰਨਾ ਕੁ ਮਿਲ ਚੁੱਕਿਆ? ਬਹੁਤ ਥੋੜਾ ਮਿਲਿਆ, ਕਿਸੇ ਕਿਸਾਨ ਨੂੰ ਮਿਲਿਆ ਜਾਂ ਆਪਦੇ ਇਹਨਾਂ ਨੇ ਚਹੇਤਿਆਂ ਨੂੰ ਦਿੱਤਾ। ਖਾਲੀ ਪਸ਼ੂਆਂ ਦੇ ਬਾਬਤ ਕੀਤੀ? ਪਸ਼ੂਆਂ ਦਾ ਤਾਂ ਕਿਸੇ ਨੂੰ ਮਿਲਦਾ ਮਿਲਿਆ ਹੀ ਨਹੀਂ। 6800 ਰੁਪਈਆ ਪਰ ਏਕੜ ਜਿਹੜਾ ਸਾਨੂੰ ਮਿਲਿਆ, ਥੋੜੇ ਕਿਸਾਨਾਂ ਨੂੰ ਮਿਲਿਆ। ਪਸ਼ੂਆਂ ਦਾ ਅਸੀਂ ਲੱਖ ਰੁਪਈਆ ਮੰਗਦੇ ਹਾਂ, ਇਹ ਤਾਂ ਬੰਦਿਆਂ ਦਾ ਨਹੀਂ ਮਿਲਿਆ, ਪਸ਼ੂਆਂ ਦਾ ਤਾਂ ਕੀ ਉਹਦਾ 10 ਲੱਖ ਮੰਗਦੇ ਆ। 100 ਤੋਂ ਉੱਪਰ ਜਿਹੜੀ ਆ ਮੌਤ ਜਿਹੜੀ ਸਾਡੀ ਹੋਈ ਆ, ਉਹ ਅਸੀਂ ਕਹਿੰਦੇ ਆ ਵੀ ਫੌਰੀ ਤੌਰ ਤੇ ਉਹ ਮੁਆਵਜ਼ਾ ਵੀ ਸਾਨੂੰ ਦਿੱਤਾ ਜਾਵੇ।
ਕਹਿਣ ਦੀਆਂ ਗੱਲਾਂ ਨੇ। ਸੀਐਮ ਤਾਂ ਕਹਿੰਦੇ 20,000 ਰੁਪਈਆ ਤੁਹਾਡਾ ਬਿਨਾਂ ਗਦਾਵਰੀ ਤੋਂ ਖਾਤਿਆਂ 'ਚ ਪਾ ਦਿਆ ਕਰਾਂਗੇ, ਨੁਕਸਾਨ ਹੋਊ, ਪਰ ਕਿਸੇ ਦਾ ਨਹੀਂ ਪਾਇਆ। ਗਦਾਵਰੀਆਂ ਕਿਉਂ ਨਹੀਂ ਹੋ ਰਹੀਆਂ ਹੈਗੀਆਂ? ਤੇ ਅੱਜ ਸਾਡੀਆਂ ਰਜਿਸਟਰੀਆਂ ਦੀ ਵੀ ਗੱਲ ਆਈ ਆ, ਕਨਾਲ ਤੋਂ ਥੱਲੇ ਰਜਿਸਟਰੀ ਨਹੀਂ ਹੋ ਰਹੀ। ਹਰ ਚੀਜ਼, ਹਰ ਵਰਗ ਇਹਨਾਂ ਤੋਂ ਦੁਖੀ ਆ। ਪਟਵਾਰੀ ਦੁਖੀ ਆ, ਉਹ ਧਰਨੇ ਲਾਈ ਬੈਠੇ ਨੇ। ਤੇ ਇਹਨਾਂ ਨੂੰ, ਸਰਕਾਰ ਨੂੰ ਆ ਕੇ ਸਾਡੇ ਨਾਲ ਗੱਲਬਾਤ ਰਾਹੀਂ ਜਿਹੜੇ ਮਸਲੇ ਹੱਲ ਕਰਨੇ ਚਾਹੀਦੇ ਆ। ਲੋਕਾਂ ਨੂੰ ਪਰੇਸ਼ਾਨੀ ਹੋਊਗੀ ਜੇ ਅਸੀਂ ਦੁਬਾਰਾ ਇਸ ਮੋਰਚੇ ਵੱਲ ਵਧਾਂਗੇ ਜਾਂ ਅਸੀਂ ਧਰਨੇ ਮੁਜ਼ਾਹਰੇ ਕਰਾਂਗੇ, ਤੇ ਇਹ ਸਰਕਾਰ ਦੀ ਜ਼ਿੰਮੇਵਾਰੀ ਹੋਊਗੀ ਜੇ ਅਗਲੇ ਆਉਣ ਵਾਲੇ ਦਿਨਾਂ 'ਚ ਅਸੀਂ ਕੋਈ ਇਹੋ ਜਿਹੇ ਮੋਰਚੇ ਦੀ, ਕਿਉਂਕਿ ਅੱਜ ਸਾਡੇ ਆ ਧਰਨੇ ਹੋਣਗੇ, ਉਸ ਤੋਂ ਬਾਅਦ ਥੋੜ੍ਹੇ ਦਿਨ ਅਸੀਂ ਸਰਕਾਰ ਨੂੰ ਸਮਾਂ ਦੇਵਾਂਗੇ ਵੀ ਸਰਕਾਰ ਕੋਈ ਐਲਾਨ ਕਰਦੀ ਆ ਸਾਡੇ ਲਈ, ਤੇ ਉਹ ਸਮੇਂ ਦੇਣ ਤੋਂ ਬਾਅਦ ਸਾਡਾ ਨਵੰਬਰ 'ਚ ਤਾਂ ਪੱਕਾ ਮੋਰਚਾ ਹੈਗਾ ਹੀ ਹੈ ਚੰਡੀਗੜ੍ਹ। ਹੋ ਸਕਦਾ ਅਸੀਂ ਜੇ ਸਰਕਾਰ ਨਾ ਕਰੇ ਤਾਂ ਅਸੀਂ ਕੋਈ ਪੱਕੇ ਮੋਰਚੇ ਦਾ ਐਲਾਨ ਅਸੀਂ ਹੋਰ ਵੀ ਕਰ ਸਕਦੇ। ਕਿੰਨੇ ਦਿਨ ਲਈ ਆ ਫਿਲਹਾਲ ਜਿਹੜਾ ਮੋਰਚਾ ਚੰਡੀਗੜ੍ਹ? ਅਸੀਂ ਹਫ਼ਤੇ 10 ਦਿਨ 'ਚ SKM ਦੀ ਚੰਡੀਗੜ੍ਹ 'ਚ ਮੀਟਿੰਗ ਕਰਾਂਗੇ, ਉਸ ਤੋਂ ਬਾਅਦ ਇੰਡੀਆ ਲੈਵਲ ਦੀ ਮੀਟਿੰਗ ਕਰਾਂਗੇ, ਉਹਦੇ 'ਚ ਅਸੀਂ ਇਹ ਐਲਾਨ ਕਰਾਂਗੇ।